नाजिर सो नंबरदार, फिर फुमन सो, इंदर सो, ईसर सो। ईसर सो बुढ़ा बंदा सी। अच्छा। ਜਦੋਂ ਅਸੀਂ ਚੜ ਕੇ ਨੂੰ ਨਿਕਲੇ ਨਾ ਬਾਗ ਮਿਲਦੀ ਨਾ, ਸਾਨੂੰ 12 ਸਿੱਖ ਛੱਡਣ ਆਏ ਵੀ ਕੋਈ ਰਾਜ ਇਹਨਾਂ ਨੂੰ ਮਾਰ ਨੁਕਸਾਨ ਨਾ ਪਹੁੰਚਾਵੇ। ਉਹ ਖੂਹਾਂ ਤੇ ਸੌਂਦੇ ਸੀ, ਖੂਹਾਂ। ਉਦੋਂ ਸੌਂਦਾ ਤਾਂ ਡਰਦਾ ਕੋਈ ਵੀ ਨਹੀਂ ਸੀ, ਬੁੱਕ ਨਹੀਂ ਏਦਾਂ। ਉਹਨ ਕਿਹਾ ਕਿਹੜੇ ਆ? ਉਹ ਨਾਲ ਜੋਗਿੰਦਰ ਸਿੰਘ ਸੀ ਸਾਡੇ ਜ਼ਿਆਦਾ ਮੋਲ, ਜੋਗਿੰਦਰ ਸਿੰਘ। ਉਹਨ ਕਿਹਾ ਖੇਮਨ ਸ਼ਾਹ ਉਹਨਾਂ ਨੂੰ ਛੱਡਣ ਚੱਲੇ। ਉਹ ਰੋਇਆ ਬਹੁਤ ਰੋਇਆ, ਇੰਨਾ ਰੋਇਆ ਵੀ ਮੈਨੂੰ ਅਜੇ ਉਹਦੀਆਂ ਆਵਾਜ਼ਾਂ ਯਾਦ। ਸਾਡੇ ਪਿੰਡ ਦੇ ਸਿੱਖਾਂ ਨੇ ਕਿਸੇ ਦਾ ਮਾਲ ਨਹੀਂ ਲੁੱਟਿਆ। ਖਰਾਸ ਦੋ ਰਾਤ ਦਿਨ ਵੜਦੇ ਸੀ, ਮੁਸਲਮਾਨ ਇੱਧਰੋਂ ਆਉਂਦੇ ਸੀ ਮਾਰੇ ਕੁੱਤੇ ਵਿਚਾਰੇ। ਉਹ ਬੁੱਢੇ ਬੰਦਿਆਂ ਜਾਣਾ, ਉਹਨਾਂ ਨੂੰ ਲਿਆ ਕੇ ਰੋਟੀ ਖਵਾਉਣੀ। ਫਰੀਸਰਾਂ ਸੀਗੀਆਂ ਪਿੰਡ, ਉੱਥੇ ਕੈਂਪ ਸੀ, ਉੱਥੇ ਛੱਡ ਕੇ ਆਉਣਾ। ਫਿਰ ਮੁੰਡਾ ਨਹੀਂ ਕਰਨਾ, ਆਪ ਬੁੱਢਿਆਂ ਨੂੰ ਜਾਣਾ, ਕੁੜੀਆਂ ਨੂੰ ਕੋਈ ਖਸਮ ਖੋਲਣੇ ਕੰਮ। ਇੰਨੇ ਚੰਗੇ ਇੰਨਾ ਚੇਤਾ ਸਾਨੂੰ ਜੋਗੀ ਸਾਹਿਬ ਆਉਂਦਾ। ਅਸੀਂ ਉੱਡ ਕੇ ਵੀ ਆਪਣੇ ਪਿੰਡ ਚਲੇ ਗਈ। अस्सलाम वालेकुम जी, सत श्री अकाल, प्रणाम दोस्तों। मैं नासर किसाना और तुसी देख रहे हो चैनल एक पिंड पंजाब दा। असी अज पहुँचे ਚੱਕ नंबर 90 सिखसर शामदार, तहसीलो ਜ਼ਿਲ੍ਹਾ अपना साहिवाल, मिंट गुमरी भी ਕਹਿੰਦੇ ਇਹਨੂੰ। ਉੱਥੇ ਬਜ਼ੁਰਗਾਂ ਦੇ ਨਾਲ ਬਾਬਾ ਜੀ ਗੁਲਾਮ ਨਬੀ ਹੁਣਾਂ ਨਾਲ ਮੁਲਾਕਾਤ ਆ ਸਾਡੀ। 1947 ਦੀ ਵੰਡ ਇਹਨਾਂ ਨੇ ਆਪਣੇ ਪਿੰਡਿਆਂ ਦੇ ਹਟਾਈ ਆ। ਕੀ ਤਕਲੀਫਾਂ ਝੱਲੀਆਂ, ਕਿਹਨਾਂ ਲੋਕਾਂ ਦੇ ਵਿੱਚ ਵਸੇਬ ਸੀ, ਕਿੱਥੋਂ ਉੱਠ ਕੇ ਕਿੱਥੇ ਆਏ ਆ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਰੂਬਰੂ ਕਰਨੀਆਂ ਜੀ। ਸਾਡੇ ਨਾਲ ਜੁੜੇ ਰਹੋ ਜੀ। ਆਪਣਾ ਨਾਮ ਕੀ ਬਾਬਾ ਜੀ? ਗੁਲਾਮ ਨਬੀ। ਗੁਲਾਮ ਨਬੀ। ਹਾਂਜੀ। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? ਖੇਵਨ। ਹਾਂ। ਅੱਛਾ, ਦਾਦੇ ਦਾ ਵੀ ਚੇਤੇ ਆ? ਹਾਂ, ਦਾਦੇ ਦੇ ਨਾਂ ਦਾ ਵੀ ਪਤਾ? ਹਾਂ, ਕਾਮੂ। ਬਰਾਦਰੀ ਕਿਹੜੀ ਆਪਣੀ? ਫਕੀਰ ਹੁੰਦਾ ਨਾ। ਅੱਛਾ। ਹੈਗੇ ਤਾਂ ਸਾਰੇ ਰਾਜਪੂਤ। ਹਾਂ। ਲੇਕਿਨ ਉਹ ਬੰਦਿਆਂ ਕਿਤੇ ਉਹ ਫਕੀਰ ਹੀ ਆਲ ਪੈ ਗਏ। ਠੀਕ ਆ। ਅਸੀਂ ਕਦੀ ਲਕੋਇਆ ਨਹੀਂ ਵੀ ਅਸੀਂ ਰਾਜਪੂਤ, ਕੋਈ ਪੁੱਛਿਆ ਸੀ ਫਕੀਰ। ਹਾਂ, ਚਲੋ ਕੋਈ ਨਹੀਂ, ਫਕੀਰ ਕਿਹੜਾ ਕੋਈ ਮਾੜੀ ਕੌਮ ਆ, ਉਹ ਵੀ ਫਕੀਰੀ ਤਾਂ ਲੱਭਦੀ ਨਹੀਂ ਜਾਂਦੀ। ਫਕੀਰੀ ਲੱਭਣੀ ਸੌਖੀ ਆ ਕਿਤੇ? ਬਹੁਤ ਔਖੀ ਲੱਭਦੀ ਆ। ਅੱਛਾ ਬਜ਼ੁਰਗੋ, ਆਪਣਾ ਇੰਡੀਆ ਵਿੱਚ ਕਿਹੜਾ ਪਿੰਡ ਸੀਗਾ? ਰਾਈਹਾਲ। ਰਾਈਹਾਲ? ਲੋਹੀਆਂ ਦੇ ਕੋਲ। ਲੋਹੀਆਂ ਦੇ ਕੋਲ। ਤਹਿਸੀਲ ਕਿਹੜੀ ਲੱਗਦੀ ਸੀ? ਨਕੋਦਰ, ਜ਼ਿਲ੍ਹਾ ਜਲੰਧਰ। ਅੱਛਾ, ਜਲੰਧਰੀ ਆ ਤੁਸੀਂ, ਦੁਆਬੀਏ। ਹਾਂ, ਠੀਕ। ਬਾਬਾ। ਠੀਕ। ਕਿੰਨੀ ਕੁ ਉਮਰ ਸੀ ਆਪਣੀ ਉਦੋਂ? ਮੈਂ ਸਿੱਖਾਂ ਦੇ ਮੁੰਡਿਆਂ ਨੂੰ ਬਰਸ਼ਾ ਜਾ ਕੇ ਨਾਲ ਜਾਂਦਾ ਸੀ। ਉਹ ਬਾਹਰ ਲੁੱਟਣ ਜਾਂਦੇ ਸੀ ਨਾ। ਅੱਛਾ, ਲੁੱਟਮਾਰ ਵੀ ਕਰਦੇ ਰਹੇ ਆ? ਨਹੀਂ, ਉਹ ਸਾਡੇ ਪਿੰਡ ਦੇ ਬੰਦੇ ਬਹੁਤ ਨੇਕ ਸਿੱਖ ਸੀ। ਉਹ ਮੁੰਡੇ ਦੇ ਉਜੜੇ ਪਿੰਡ ਨਾ, ਉੱਥੇ ਜਾਵਾਂਗਾ ਐਵੇਂ। ਮੈਂ ਤਾਂ ਤਸਬੀਆਂ ਇਕੱਠੀਆਂ ਕਰਦਾ ਸੀ, ਤਸਬੀਆਂ ਦੀ ਪੰਡ ਲਿਆ ਕੇ ਤੇ ਖੂਜ ਫੇਰਦੇ। ਉਹ ਕਿਉਂ ਬਈ? ਮੁਸਲਮਾਨਾਂ ਦੀਆਂ ਤਸਬੀਆਂ ਪਈਆਂ ਘਰਾਂ ਚ। ਅੱਛਾ। ਉਹ ਲਿਆ ਕੇ ਫਿਰ ਮੈਂ ਬੇਅਦਬੀ ਤਾਂ ਨਹੀਂ ਕਰਨੀ। ਹਾਂ, ਬੇਅਦਬੀ ਨਹੀਂ ਸੀ ਕਰਦੇ, ਪਾਣੀ ਸੁੱਟ ਦਿੰਦੇ ਸੀਗੇ। ਖੂਹ ਸੁੱਟਦੇ। ਆਹੋ, ਕੁਰਾਨ ਸ਼ਰੀਫ ਵੀ ਖੂਹ। ਯਾਨੀ ਗੱਭਰੂ ਸੀਗੇ ਉਦੋਂ ਤੁਸੀਂ? ਹਾਂ, ਗੱਭਰੂ ਸੀਗੇ, ਤਕੜੇ ਸੀ। ਤਗੜਾ ਮਾਨਕ ਭਾਰ ਨਾ ਚੱਕ ਲੈਂਦਾ। ਮਾਨਕ ਭਾਰ ਉਦੋਂ ਚੱਕ ਲੈਂਦੇ ਸੀਗੇ। ਠੀਕ ਆ। ਆਪਣੇ ਕਿੰਨੇ ਕੁ ਘਰ ਸੀ ਮੁਸਲਮਾਨਾਂ ਦੇ ਉਸ ਪਿੰਡ ਵਿੱਚ? ਕੀ ਪਿੰਡ ਦਾ ਨਾਂ ਦੱਸਿਆ? ਪਿੰਡ ਦਾ ਨਾਂ ਕੀ ਦੱਸਿਆ? ਰਾਈਹਾਲ। ਮੁਸਲਮਾਨਾਂ ਦੇ ਘਰ ਕਿੰਨੇ ਸੀਗੇ ਉੱਥੇ? ਉੱਥੇ ਸੀਗੇ 3 ਘਰ ਰਾਈਆਂ ਦੇ ਸੀ, 3 ਬੇਲੀਆਂ ਦੇ ਸੀ। ਅੱਛਾ। 4 ਜਲਾਇਆਂ ਦੇ ਸੀ, 1 ਸਾਡਾ ਸੀ ਬਸ। ਅੱਛਾ, ਬਾਕੀ ਸਾਰੇ ਸਿੱਖ ਸੀਗੇ? ਕੋਈ ਯਾਦ ਆ ਨਾਂ ਚੇਤੇ ਆ ਸਿੱਖਾਂ ਦੇ? ਸਾਡੇ ਪਿੰਡ ਦੇ ਦੱਸੋ। ਹਾਂ, ਫੁੰਮਣ ਸਾਡਾ ਬਹੁਤ ਪਿਆਰ ਕਰਦਾ ਸੀ। ਅੱਛਾ। ਉਹਦਾ ਪੁੱਤ ਸੀ ਕੈਲੂ। ਉਹ ਇੱਕ ਉਹਦਾ ਪੁੱਤ ਸੀ ਸਵਰਨ ਸਿੰਘ। ਫਿਰ ਸਾਡੇ ਗੁਆਂਢ ਜਿਹੜੇ ਸੀ
ਉਹ ਭਾਬੀ ਸਾਡੇ ਬੜੀ ਕਰਮ ਵਾਲੀ ਮਾਈ ਸੀ। ਭਾਬੀ ਸਾਰਾ ਪਿੰਡ ਦੀ ਪਸੰਦੀ ਹੋ ਗਈ ਸੀ। ਅੱਛਾ। ਉਹਦਾ ਬੰਦੇ ਨਾਲ ਸੀ ਬਚਨ ਸਿੰਘ, ਗਾਂਵ ਦਾ ਪੁੱਤ ਫਿਰ ਦਰਸ਼ਨ ਸਿੰਘ ਤੇ ਕੇਵਲ ਸਿੰਘ। ਅੱਛਾ। 2 ਬੱਚੇ ਹੋਏ ਤੇ ਬਾਕੀ ਜੇਠ ਜਿਹੜੇ ਸੀ ਉਹਦੇ ਜੁਮੇ ਰੰਦੇ ਸਾਡੇ ਪੈਦਾ ਵਿਚਾਰ, ਪਰ ਹੁਣ ਬੜੇ ਸਾਂਭੇ ਸਾਡੇ, ਬਹੁਤ ਅੱਛੀ ਮਾਂ। ਅੱਛਾ ਬਾਬਾ, ਉਦੋਂ ਤਾਂ ਭਾਬੀ ਨੂੰ ਮਾਂ ਦਾ ਦਰਜਾ ਲੋਕ ਦਿੰਦੇ ਹੋਣੇ ਨਾ, ਵੀ ਭਾਬੀ ਮਾਂ ਵਰਗੀ ਹੁੰਦੀ ਜਾਂ ਛੋਟੀਆਂ ਭੈਣਾਂ ਵਰਗੀ ਹੋ ਗਈ, ਯਾਰ ਛੋਟੀ ਆ ਤਾਂ ਬੱਚਿਆਂ ਵਰਗੀ ਹੁੰਦੀ ਆ। ਹੁਣ ਤਾਂ ਹਾਲਾਤ ਹੋਰ ਹੋ ਗਏ ਆ, ਹੁਣ ਉਹ ਇੱਜ਼ਤਾਂ ਸ਼ਰਮਾਂ ਨਹੀਂ ਹੈਗੀਆਂ ਜਿਹੜੀਆਂ ਉਹ ਹੁੰਦੀਆਂ ਸੀ। ਉਹ ਵਕਤ ਚੰਗਾ, ਉਹ ਵਕਤ ਚੰਗਾ ਸੀਗਾ। ਹੋਰ ਕਿਹੜੇ ਕਿਹੜੇ ਨਾਂ ਸੀ ਯਾਦ ਆ ਕੋਈ ਇਸ ਤੋਂ ਇਲਾਵਾ? ਨਾਜ਼ਰ ਸਿੰਘ ਨੰਬਰਦਾਰ, ਫਿਰ ਫੁੰਮਣ ਸਿੰਘ, ਇੰਦਰ ਸਿੰਘ, ਈਸਰ ਸਿੰਘ। ਈਸਰ ਸਿੰਘ ਬੁੱਢਾ ਬੰਦਾ ਸੀ। ਅੱਛਾ। ਜਦੋਂ ਅਸੀਂ ਚੜ ਕੇ ਨੂੰ ਨਿਕਲੇ ਨਾ ਬਾਗ ਮਿਲਦੀ ਨਾ, ਸਾਨੂੰ 12 ਸਿੱਖ ਛੱਡਣ ਆਏ ਵੀ ਕੋਈ ਰਾਜ ਇਹਨਾਂ ਨੂੰ ਮਾਰ ਨੁਕਸਾਨ ਨਾ ਪਹੁੰਚਾਵੇ। ਉਹ ਖੂਹਾਂ ਤੇ ਸੌਂਦੇ ਸੀ, ਖੂਹਾਂ। ਉਹਨੂੰ ਸੌਂਦਾ ਤਾਂ ਡਰਦਾ ਕੋਈ ਵੀ ਨਹੀਂ ਸੀ, ਵਕਤ ਨਹੀਂ ਏਦਾਂ। ਉਹਨੇ ਕਿਹਾ ਕਿਹੜੇ ਆ? ਉਹ ਨਾਲ ਜੋਗਿੰਦਰ ਸਿੰਘ ਸੀ ਸਾਡੇ ਜ਼ਿਆਦਾ ਮੋੜ, ਜੋਗਿੰਦਰ ਸਿੰਘ। ਉਹਨੇ ਕਿਹਾ ਖੇਮਣ ਸ਼ਾਹ ਉਹਨਾਂ ਨੂੰ ਛੱਡਣ ਚੱਲੇ। ਉਹ ਰੋਇਆ ਬਹੁਤ ਰੋਇਆ, ਇੰਨਾ ਰੋਇਆ ਵੀ ਮੈਨੂੰ ਅਜੇ ਉਹਦੀਆਂ ਆਵਾਜ਼ਾਂ ਯਾਦ। ਸਾਡੇ ਪਿੰਡ ਦੇ ਸਿੱਖਾਂ ਨੇ ਕਿਸੇ ਦਾ ਮਾਲ ਨਹੀਂ ਲੁੱਟਿਆ। ਖਰਾਸ ਦੋ ਰਾਤ ਦਿਨ ਵੜਦੇ ਸੀ, ਮੁਸਲਮਾਨ ਹੀ ਜਦੋਂ ਆਉਂਦੇ ਸੀ ਮਾਰੇ ਕੁੱਤੇ ਵਿਚਾਰੇ। ਉਹ ਬੁੱਢੇ ਬੰਦਿਆਂ ਜਾਣਾ, ਉਹਨਾਂ ਨੂੰ ਲਿਆ ਕੇ ਰੋਟੀ ਖਵਾਉਣੀ। ਫਰੀਸਰਾਂ ਸੀਗੀਆਂ ਪਿੰਡ, ਉਥੇ ਕੈਂਪ ਸੀ, ਉਥੇ ਛੱਡ ਕੇ ਆਉਣਾ। ਫਿਰ ਮੁੰਡਾ ਨਹੀਂ ਕਰਨਾ, ਆਪ ਬੁੱਢਿਆਂ ਨੂੰ ਜਾਣਾ, ਕੁੜੀਆਂ ਨੂੰ ਕੋਈ ਖਸਮ ਖੋਲਣੇ ਕੰਮ। ਇੰਨੇ ਚੰਗੇ। ਅੱਛਾ, ਉਹ ਫਿਰ ਰੋਇਆ ਹੋਣਾ ਵੀ ਹੁਣ ਸਾਡੀਆਂ ਜੁਦਾਈਆਂ ਪੈ ਗਈਆਂ, ਹੁਣ ਦੁਬਾਰਾ ਅਸੀਂ ਨਹੀਂ ਮਿਲਣਾ। ਬਹੁਤ ਰੋਇਆ। ਅੱਛਾ। ਉਹਦੇ ਮੈਨੂੰ ਅਜੇ ਕੂਕਾਂ ਯਾਦ ਇੰਨਾ ਨਹੀਂ ਤਾਂ ਅਸੀਂ ਮੁਸਲਮਾਨ ਨੂੰ ਸਿੱਖੋ ਨੂੰ ਕੀ ਸੀ, ਲੇਕਿਨ ਪਿਆਰ ਦੀ ਗੱਲ, ਇੱਕ ਜਗ੍ਹਾ ਰਹਿੰਦੇ ਰਹੇ ਨਾ। ਬਾਬਾ ਜੀ, ਇਹ ਲੰਬੜਦਾਰ ਦੇ ਤੁਸੀਂ ਗੱਲ ਕੀਤੀ ਆ, ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਸਿਰ ਕੱਢਵੇਂ ਬੰਦੇ ਸੀ? ਭਾਈ ਪੂਰਨ ਸਿੰਘ ਸੀ। ਅੱਛਾ। ਚੰਨਨ ਸਿੰਘ ਸੀ, ਗੁਜਰ ਸਿੰਘ ਦਾ। ਅੱਛਾ, ਗੁਜਰ ਸਿੰਘ ਦਾ। ਕੇਰ ਸਿੰਘ ਸੀ, ਕੇਰ ਸਿੰਘ, ਗਜਨ ਸਿੰਘ, ਤੇਜੂ, ਯਾਰ ਬਹੁਤ ਤਗੜੇ ਸਿੱਖ ਸੀ। ਆਪਣਾ ਕੰਮਕਾਰ ਕੀ ਸੀ ਉੱਥੇ? ਬੱਕਰੀਆਂ। ਸਾਡੇ ਕੋਲ 100 ਬੱਕਰੀ ਸੀ, 3 ਮੱਝਾਂ ਸੀ ਜਦੋਂ ਜੁੜੇ ਖੜੀਆਂ ਸੀ, ਉਦਾਂ ਹੀ ਛੱਡੇ। ਉੱਥੇ ਨਾ ਮਾਰੇ ਨਾ ਫਿਰਦਾ ਸੀ, ਲੋਕ ਫਸਲਾਂ ਬਚਾਉਂਦੇ। ਪਿੰਡ ਉਜੜੇ ਨਾ, ਹਜ਼ਾਰਾਂ ਦੇ ਹਿਸਾਬ ਨਾਲ ਗਾਈਆਂ, ਮੱਝਾਂ, ਊਂਠ, ਘੋੜੇ ਕੋਈ। ਉਹਦੇ ਆਨੇ ਦਾ ਵੀ ਉਹਦਾ ਇੱਕ ਸਾਡੇ ਨਾ ਝੰਡਾ ਸਿੰਘ ਸੀ, ਗਰੀਬ ਘਰ, ਬਹੁਤ ਹੀ ਗਰੀਬੀ ਉਹਨਾਂ ਦਾ, ਕਦੀ ਲੋਏਦਾ ਨਹੀਂ ਉਹਨਾਂ ਦੇ। ਉਹ ਮੂਲਿਆ ਸ਼ਹਿਰੇ ਉਜੜੇ, ਮੂਲਿਆ ਰਾਈਆਂ ਦਾ ਸੀ ਪਿੰਡ, ਮੀਆਂ ਰਾਈਆਂ ਹੈਗਾ ਸੀ, ਹਾਂ, ਸ਼ਾਹਕੋਟ ਦੇ ਕੋਲ। ਉਹ ਉਜੜੇ ਨਾ, ਉਹ ਮੱਝਾਂ ਭੈਣ ਤੋਂ 16 ਮੱਝਾਂ ਐਵੇਂ ਦੀਆਂ ਕੱਟੀਆਂ ਮਗਰ ਲਾਇਆ। ਪਿੰਡ ਵਾਲੇ ਹੋ ਗਏ ਉਹਦੇ ਦੋ, ਉਹਨਾਂ ਨੇ ਇੱਕ ਰੱਖ ਲਾ, ਬਾਕੀ ਸਰ ਉਹਨਾਂ ਫਿਰ ਅਸੀਂ ਬਿਲਕੁਲ ਠੀਕ। ਸਵੇਰੇ ਮੈਂ ਸਜਿਆ, ਉਹ ਸਵੇਰੇ ਦਾ ਆਜ਼ਾਨ ਹੁੰਦੀ ਹੋਈ, ਉਜਲੀ ਰਿਆਸ ਕਪੂਰਥਲਾ, ਮਾਲ ਉਹਨਾਂ ਦੇ ਆਪ ਨਹੀਂ ਲੈ ਜਾਓ ਨਾ। ਹੁਣ ਦੱਸੋ ਮੈਂ ਕਿਸੇ ਛੱਡਿਆ? ਸਹੀ, ਹਜ਼ਾਰਾਂ ਬੇਸ਼ੁਮਾਰ ਅਵਾਰਾ ਹੋ ਗਿਆ ਨਾ ਮਾਲ। ਫਿਰ ਮਾਲਕਾਂ ਨੇ ਰਸਤੇ ਖੋਲ ਦਿੱਤੇ। ਸਾਡੇ ਪਿੰਡ ਦੀਆਂ ਪਰ ਪਤਾ ਕੀ ਘੋੜੀਆਂ ਦਿੱਤੀਆਂ ਮੁੰਡਿਆਂ ਨੂੰ, ਵੀ ਪਿੰਡਾਂ ਨੂੰ ਫਿਰੋ, ਕੋਈ ਪਸ਼ੂ ਵਧੀਆ ਹੋਵੇ ਤਾਂ ਉਹਨੂੰ ਛੱਡ ਦਿਓ, ਭੁੱਖਾ ਨਾ ਮਰ ਜਾਵੇ, ਭੁੱਖਾ ਤੇ ਆਇਆ ਨਾ ਮਰ ਜਾਵੇ। ਹਰ ਪਿੰਡ 'ਚ ਘੁੰਮੋ।
ਬਾਬਾ ਉੱਥੇ ਸਰਦਾਰਾਂ ਦੇ ਘਰਾਂ 'ਚ ਤੁਸੀਂ ਆਮ ਚੱਲ ਜਾਂਦੇ ਹੁੰਦੇ ਸੀਗੇ? ਸਾਡਾ ਉਹਨਾਂ ਨੂੰ ਸਾਡਾ ਵੀ ਨਹੀਂ ਪਤਾ ਵੀ ਮੁਸਲਮਾਨ, ਸਾਨੂੰ ਨਹੀਂ ਸੀ ਪਤਾ ਵੀ ਸਿੱਖ ਕਦੇ ਖਾਂਦੇ ਪੀਂਦੇ ਸੀ। ਕੋਈ ਉੱਥੋਂ ਦੀ ਗੱਲਬਾਤ ਯਾਦ ਆ, ਉਹ ਦੱਸੋ ਜੇ ਕੋਈ ਗੱਲਬਾਤ ਜਿਹੜੀ ਬਹੁਤ ਵਧੀਆ ਗੱਲ ਹੋਵੇ, ਜਿਹੜੀ ਤੁਹਾਨੂੰ ਹਜੇ ਤੇ ਨਾ ਭੁੱਲੀ ਹੋਵੇ। ਵੀ ਕੋਈ ਇਹੋ ਜੀ ਗੱਲ ਜਿਹੜੀ ਤੁਹਾਨੂੰ ਹਜੇ ਵੀ ਯਾਦ ਹੋਵੇ, ਉਹ ਵਾਕਿਆ ਕੋਈ ਸੁਣਾਓ। ਯਾਦ ਤਾਂ ਗੱਲਾਂ ਬਹੁਤ ਦੱਸੋ, ਆਪਾਂ ਪੁੱਛਣ ਆਏ ਤੁਹਾਡੇ ਕੋਲ। ਸਾਡੇ ਗੁਆਂਢ ਜਿਹੜੀ ਸੀ ਨਾ ਭਾਬੀ, ਉਹਦੀਆਂ ਕੀ ਤਰੀਫਾਂ ਮਤਲਬ। ਸਾਡੀ ਇੱਕ ਨਿੱਕੀ ਜਿਹੀ ਭੈਣ ਸੀ ਛੋਟੀ, ਉਹਨੂੰ ਯਕੀ ਫੈਮਨਾ ਨਾਲ ਰੋਟੀਆਂ ਖਵਾਉਣੀਆਂ। ਜਿੱਦਣ ਅਸੀਂ ਉਜੜੇ ਹਾਂ, ਉਹ ਉਹ ਕਹੇ ਤੁਸੀਂ ਜਾਓ ਨਾ, ਫਿਰ ਸਾਰੇ ਕਹਿੰਦੇ ਨਾ ਜਾਓ। ਸਾਡੇ ਬੂੜੇ ਦਾ ਸਾਨੂੰ ਦੱਬੂ ਕੌਣ, ਸਾਡੀਆਂ ਕਬਰਾਂ ਕੌਣ ਕੱਢੂਗਾ। ਸਾਰੇ ਤਾਂ ਮੁਸਲਮਾਨ ਜਿਹੜੇ ਇਹ ਤਹਿਸੀਲ ਕੋਲ ਕੋਈ ਨਹੀਂ ਗਿਆ। 2 ਘਰ ਤੇਲੀਆਂ ਦੇ ਦਾ ਸੱਧੂਵਾਲ ਪਿੰਡ ਸੱਤ ਨਾਲ, ਉਹ ਹੁਣ ਇੱਕ ਬਾਹਮਣ ਮੇਰੇ ਵੱਡੇ ਛੋਟੇ ਮੁੰਡੇ ਦਾ ਬੇਦੀ ਬਣ ਗਿਆ। ਉਹ ਇਹ ਗਿਆ ਕਦੀ ਯਾਰ, ਉੱਥੇ ਐਲਾਨ ਕਰਾਇਆ ਕੋਈ ਜਲੰਧਰ ਹੁਸ਼ਿਆਰਪੁਰ ਦਾ ਬੰਦਾ ਮੈਨੂੰ ਮਿਲਦਾ। ਉਹ ਬਾਹਮਣ ਸੀਗਾ ਹੈਡਮਾਸਟਰ ਹਾਈ ਸਕੂਲ ਦਾ। ਅੱਛਾ। ਉਹ ਚਲਾ ਗਿਆ ਸਪੀਕਰ ਕੋ। ਉਹ ਜਦੋਂ ਦੇਖਿਆ ਉਹਨੂੰ ਤੂੰ ਤਾਂ ਕੱਲ੍ਹ ਦਾ ਮਿਲੂੰਗਾ, 70-80 ਸਾਲ ਹੋ ਗਏ। ਉਹਨੇ ਮੇਰੇ ਪਿਓ ਨੇ ਮੈਨੂੰ ਸਭ ਕੁਝ ਦੱਸਦਾ। ਮੈਂ ਕਿਹਾ ਜਲੰਧਰ ਦੇ ਜ਼ਿਲ੍ਹੇ ਦਾ ਤਹਿਸੀਲ ਨਕੋਦਰ ਦਾ ਰਾਈ ਆਉਂਦਾ। ਉਹਨੇ ਕਿਹਾ ਮੈਂ ਸੋਨੀ ਚ ਰਹੀ, ਮੈਂ ਜਲੰਧਰ ਵਾਲੀ। ਇਹਦਾ ਫਿਰ ਬੇਬੀ ਉਹ ਇੰਨਾ ਬਣਿਆ ਐਸੇ ਹਰ ਮੇਲੇ ਉਹ ਹਿੰਦੂਆਂ ਦੇ ਵੀ ਜਾਣਦਾ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ। ਉਹ ਇੱਥੇ ਆਉਂਦਾ ਨਾ, ਉਹਦੇ ਕੋਲ ਮਹੀਨਾ ਰਹਿੰਦਾ। ਬਹੁਤ ਨੇਕ ਬੰਦਾ। ਜਦੋਂ ਫਿਰ ਉਜਾੜਾ ਪਿਆ, ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਕਿਸ ਟਾਈਮ ਤੁਸੀਂ ਪਿੰਡਾਂ ਚੋਂ ਨਿਕਲੇ? ਕਿਹੜੇ ਟਾਈਮ ਪਿੰਡਾਂ ਚੋਂ ਨਿਕਲੇ? ਕੈਂਪ ਸਾਡਾ ਜਿਹੜਾ ਸੀ ਨਾ, ਉਹ ਰਿਆਸਤ ਕਪੂਰਥਲੇ ਦੇ ਕਬਜ਼ਾ ਇੱਕ ਦਿਨ ਉਜੜੀ ਸਾਰੀ ਰਿਹਾ। ਸਾਨੂੰ ਕਿਹਾ ਸਿੱਖ ਨੇ, ਜਨਰਲ ਸਾਹਿਬ ਨੇ, ਵੀ ਰਿਆਸਤ ਉਜੜਿਆ ਨਹੀਂ ਹੈ, ਜੇ ਜਾਣਾ ਤਾਂ ਤਿਆਰ ਹੋ ਜਾਓ, ਨਹੀਂ ਜਾਣਾ ਤਾਂ ਰਵੋ, ਤੁਹਾਡੇ ਵੇਦਾ ਕੋਈ ਨਹੀਂ, ਹਿਫਾਜ਼ਤ ਕਰਾਂਗੇ ਤੁਹਾਡੀ। ਅਸੀਂ ਫੈਸਲਾ ਕੀਤਾ ਵੀ ਅਸੀਂ ਜਾਣਾ, ਅਸੀਂ ਨਹੀਂ ਜਾਣਾ। ਉਹ ਫਿਰ ਬੰਦੇ ਰਾਤ ਨੂੰ ਇਕੱਠੇ ਹੋ ਕੇ ਆ ਗਏ ਮੇਰੇ ਪਿਓ ਕੋ, ਯਾਰ ਰਵੋ ਤੁਸੀਂ। ਉਹਨ ਕਿਹਾ ਰਹਿਣ ਨੂੰ ਅਸੀਂ ਰਹਿੰਦੇ, ਉਹਨੂੰ ਦੱਬੂ ਕੌਣ? ਮਸਲਾ ਤਾਂ ਇਹ ਹੈ ਵੀ ਸਾਡਾ ਜਨਾਜ਼ਾ ਕੌਣ ਪੜੂਗਾ? ਮਰਨਾ ਤਾਂ ਹੈਗਾ, ਅਸੀਂ ਨਹੀਂ ਰਹਿਣਾ। ਉਹਨਾਂ ਸਾਡੇ ਤੇ ਨਾਰਾਜ਼ ਨਾ ਹੋਏ ਸਾਨੂੰ। ਅਸੀਂ ਤਾਂ ਬੁਰੇ ਮੇਰੇ ਨੇ ਕਿਹਾ ਕੋਈ ਨਾਰਾਜ਼ਗੀ ਨਹੀਂ, ਅਸੀਂ ਖੁਸ਼ ਹਾਂ। ਉਹ ਇੰਨਾ ਪਿੰਡ ਸਾਡਾ ਸਾਫ ਸੁਥਰਾ ਸੀ, ਪਰ ਜਿਹੜਾ ਦੇ ਸਖੀ ਲੋਕ ਸਿੱਖ ਨਹੀਂ ਇੱਕ ਪਿੰਡੀ ਸੀਗਾ। 12 ਕਮਾਲ ਦੀ ਜ਼ਮੀਨ, 7 ਭਰਾ, ਉਹਦੇ 3 ਕੁੜੀਆਂ। ਉਹ ਮੁੰਡੇ ਵਿਆਹ ਹੋਏ, ਕੁੜੀਆਂ ਨੂੰ ਜਵਾਨ ਨੂੰ। ਉਹ ਫਿਰ ਪਿੰਡ ਇਕੱਠਾ ਹੋਇਆ। ਅਮਨ ਵੇਲੇ ਦੀ ਗੱਲ ਹੈ। ਉਹਨਾਂ ਕਿਹਾ ਵੀ ਬੱਚੀਆਂ ਕਿਉਂ ਨਹੀਂ ਵਿਆਹੁੰਦਾ? ਅਰੇ ਜੇ ਉਹ ਸਾਰੇ ਆਪੋ ਦਾਬ ਹੋ ਗਏ, ਮੇਰੇ ਪੱਲੇ ਕੁਛ ਨਹੀਂ। ਉਹਨਾਂ ਕਿਹਾ ਜਿਹੜੀ ਸ਼ਾਇਦ ਜਾਏਗੀ, ਦਾਲ ਹਰ ਚੀਜ਼, ਰੋਟੀ ਵੀ ਅਸੀਂ ਲਿਆਂਗੇ ਇਹਨਾਂ ਨੂੰ ਮੰਗ ਜਿਸੇ ਇਹਨਾਂ ਨੂੰ ਘਰਾਂ ਤੋਰੋ ਆਪਣੇ। ਉਹ ਫਿਰ ਹੁਣ ਆਪਣੇ ਰਿਸ਼ਤੇਦਾਰਾਂ ਨੇ ਮੰਗੀਆਂ ਤੇ ਇੰਨਾ ਰਾਜ ਹੋਇਆ ਵੀ ਕਿਸੇ ਵੱਡੇ ਸਰਦਾਰ ਦੀ ਧੀ ਨੂੰ ਸਾਰੇ ਮਿਲ ਕੇ ਕਰ ਲਿਆ ਨਾ। ਫਿਰ ਸਾਰੇ 3 ਨੇ ਇੰਨਾ ਭਾਈਚਾਰਾ ਸੀਗਾ। ਇੰਨਾ ਭਾਈਚਾਰਾ ਸੀਗਾ। ਇੰਨਾ ਮੁਸਲਮਾਨ ਬਹੁਤ ਚੰਗੇ ਲੋਕ। ਚੰਗੇ ਲੋਕ। ਹੋਰ ਗੁੰਡੇ ਦਾ ਸਾਡੇ ਹੀ ਸੋਹਣੇ, ਲੇਕਿਨ ਉਹਨਾਂ ਗੁੰਡਿਆਂ ਨੂੰ ਫੜਕਾ ਮਾਰਿਆ। ਉਹਨਾਂ ਨੂੰ ਕਿਸੇ ਦੀ ਧੀ ਭੈਣ ਨੂੰ ਨਹੀਂ ਛੇੜਨਾ, ਕਿਸੇ ਦਾ ਮਾਲ ਨਹੀਂ ਲੁੱਟਣਾ, ਬਿਲਕੁਲ। ਬਾਬਾ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ?
ਆਲੇ ਦੁਆਲੇ ਜਲਾਲਪੁਰ, ਨਲ, ਮਾਨਕਪੁਰ, ਸਾਬੂਵਾਲ, ਕਰੇ, ਨਵਾਂ ਪਿੰਡ, ਜਲਾਲਪੁਰ, ਏਦਾਂ ਪਿੰਡ ਬਹੁਤ। ਸ਼ਹਿਰ ਵੀ ਜਾਂਦੇ ਹੁੰਦੇ ਸੀ ਤੁਸੀਂ? ਹੋਰ ਅੱਛਾ, ਤੁਰ ਕੇ? ਨਾਲ ਹੀ ਰਸਲੀਆਂ ਲਾਈਆਂ ਹਨ। ਹਾਂ। ਨੀਲ ਇੱਕ ਜਿੱਦਾਂ ਨਾਨਮਾ, ਉਹ ਮੇਰੇ ਪਿਓ ਦੀ ਹੱਟੀ ਸੀ। ਅੱਛਾ, ਭਾਈ ਕਰਿਆਨੇ ਦੀ। ਕਰਿਆਨੇ ਦੀ। ਉਹ ਮੈਨੂੰ ਉਹ ਕਨਾ ਸਮਝੇ ਲਿਆ। ਉਹ ਬਾਹਮਣਾਂ ਨੂੰ ਬੜੀ ਗੱਲ ਸੀ। ਦੇਸੂ ਰਾਮ ਸੀ ਬਾਹਮਣ, ਉਹਦੇ ਸੌਦਾ ਦੇ। ਉਹ ਖਰੀਦਦਾ ਸੀ 10-12 ਪਿੰਡਾਂ ਦੀ ਕਣਕ, ਬਹੁਤ ਤਕੜਾ। ਇਹ ਕਹਿੰਦੇ ਬਾਹਮਣ ਵਿਹਾਰੀ ਬਹੁਤ ਹੁੰਦੇ ਆ, ਵਿਹਾਰ ਦੇ ਬਹੁਤ ਚੰਗੇ ਹੁੰਦੇ, ਇਦਾਂ ਹੀ ਆ? ਬਹੁਤ ਚੰਗੇ, ਬਹੁਤ ਚੰਗੇ। ਅੱਛਾ। ਮੇਰਾ ਬਾਪ ਉਹਨਾਂ ਦਾ ਸਮਝਦਾ ਵੀ ਆਹ ਕੀ ਹੈ। 10-12 ਪਿੰਡਾਂ ਦੀ ਕਣਕ ਉਹਨੇ ਖਰੀਦਣੀ, ਉਹਨੇ ਤੋਲਣੀ ਤੇ ਮੰਡੀ ਉਸੇ ਉਹਨਾਂ ਨੇ ਦਾਣਾ ਮੰਡੀ ਆਪਣੀ ਬਣਾਈ ਕਿੱਲੇ ਉਸੇ ਸੋਚੀ। ਸੌਦਾ ਜਿਹੜਾ ਮੈਨੂੰ ਮੈਂ ਕਹਿਣਾ ਉਹ ਮੈਂ ਲੈ ਉਹਨਾਂ ਨੇ ਆ ਕੇ ਫਿਰ ਬੱਕਰੀਆਂ ਨਾਲ ਚਲੇ ਜਾਂਦੇ। ਬੱਕਰੀਆਂ ਚਾਰਨ ਚਲ ਜਾਣਾ? ਬੱਕਰੀ ਬੱਕਰੀਆਂ ਦਾ ਦੁੱਧ ਵੇਚਦੇ ਹੁੰਦੇ ਸੀ ਚੋ ਕੇ, ਘਰੇ ਵਰਤਿਆ ਜਾਂਦਾ ਸੀ? ਸਾਡੇ ਵਿਕਦਾ ਹੀ ਨਹੀਂ ਸੀ। ਹਾਂ। 10 ਮੱਝਾਂ ਹੁੰਦੀਆਂ, ਦੁੱਧ 20 ਮੱਝਾਂ ਲੋਕਾਂ ਕੋਲ ਦੁੱਧ। ਸਾਡੇ ਸਾਈਕਲਾਂ ਦਾ ਰਾਹ ਹੀ ਨਹੀਂ, ਦਰਿਆਈ ਇਲਾਕਾ ਸੀ। ਦੁੱਧ ਹੀ ਉਦੋਂ ਮੇਰੇ ਪਿਓ ਨੇ ਕਿਹਾ ਯਾਰ ਸਟੇਸ਼ਨ ਮਾਰਕੀਟ ਨੇ ਸੱਦਿਆ, ਹਿੰਦੂ ਸੀਗਾ ਮੇਰੇ ਪਿਓ ਨੂੰ, ਇਹ ਸਾਨੂੰ ਇਹ ਦੁੱਧ ਦੇ ਦਿਆ ਕਰੋ। ਦੁੱਧ ਸਾਡੇ ਇਲਾਕੇ 'ਚ ਇੰਨਾ ਸੀ, ਪੀਣ ਵਾਲਾ ਕੋਈ ਨਹੀਂ ਸੀ, ਇੰਨਾ ਦੁੱਧ ਹਾਰ ਕਾਟ। ਵਾਹ ਜੀ ਵਾਹ। ਜੇ ਕਿਸੇ ਦੀ ਮਰੋ ਭੱਜ ਗਈ ਮੱਝ, ਉਹ ਦੁਨੀਆਂ ਘਰਾਂ 'ਚ ਜਿੰਨਾ ਮਰਜ਼ੀ ਲਵੇ, ਲੋਕ ਪੈਸਾ ਨਹੀਂ ਲੈਂਦੇ। ਪੈਸਾ ਨਹੀਂ ਲੈਂਦੇ ਸੀ। ਬਾਬਾ ਜੀ, ਜਿਹੜੀ ਬੱਕਰੀ ਦਾ ਦੁੱਧ ਹੁੰਦਾ ਇਹਦੇ ਚੋਂ ਮੱਖਣ ਮੁੱਖਣ ਨਿਕਲ ਜਾਂਦਾ ਆ? ਬੜਾ। ਅੱਛਾ। ਇਹਦੇ ਅਗਰ ਇਹਨੂੰ ਸਹੀ ਸਾਂਭਿਆ ਜਾਏ ਤਾਂ ਮੱਝ ਇੰਨਾ ਮੱਖਣ ਕੱਢਦੀ ਹੈ। ਕਮਾਲ। ਗਾਈਆਂ ਨਾਲੋਂ ਬਹੁਤ ਕੱਢਦੀ। ਗਾਈ ਦਾ ਨਹੀਂ ਹੁੰਦਾ ਇੰਨਾ। ਬੱਕਰੀ ਜਦੋਂ ਫਲੀਆਂ ਲੱਗਦੀਆਂ ਖਿੱਚਣਾ ਨਹੀਂ, ਉਹ 2 ਮਹੀਨਿਆਂ ਦਾ ਦੁੱਧ ਮੱਖਣ ਨਹੀਂ ਹੁੰਦਾ। ਅੱਛਾ, ਗਾੜਾ ਹੋ ਜਾਂਦਾ ਦੁੱਧ? ਹਾਂ, ਬਹੁਤ ਗਾੜਾ। ਅੱਛਾ, ਉਦੋਂ ਫਿਰ ਆਪਾਂ ਜਦੋਂ ਆਪਣੇ ਪਿੰਡੋਂ ਨਿਕਲ ਆਏ ਆ, ਪਿੰਡ ਵਾਲਿਆਂ ਨੇ ਤੁਹਾਨੂੰ ਅਲਵਿਦਾ ਕਰ ਦਿੱਤਾ ਆ, ਜੱਫੀਆਂ ਪਾ ਕੇ ਮੇਲ ਮਿਲਾ ਕੇ ਤੁਸੀਂ ਨਿਕਲ ਆਏ ਆ, ਫਿਰ ਰਾਹ 'ਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ? ਨਹੀਂ। ਹਾਂ। ਰਾਜ ਸੁਲਤਾਨਪੁਰ ਕੋ ਜਦੋਂ ਆਏ ਨਾ, ਉਥੇ ਗੱਡੇ ਸੀ ਰਾਹੀਂ ਲੱਦੀ ਜਾਂਦੇ, 4 ਗੱਡੇ। ਉਹ ਕਾਲੀ ਇੱਕ ਹੁੰਦਾ, ਕਾਲੀ ਦਲ ਦੇਖਿਆ ਤੁਸੀਂ? ਕਾਲੀ ਦਲ। ਉਹ ਪੈ ਗਿਆ ਗੱਡਿਆਂ ਨੂੰ। ਅਸੀਂ ਸਾਡੇ ਜਿਹੜਾ ਕੋਈ ਫਿਰਦੇ ਆ ਚਾਉ ਚੌਸੇ ਚ ਕੇ ਨੱਸ, ਉਹਨਾਂ ਨੇ ਤੁਸੀਂ ਨਾ ਨੱਸੋ, ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ ਸੀ। ਗੱਡੇ ਖੋਲੇ ਉਹਨਾਂ ਲੱਭੇ ਸੀ ਤਾਂ ਉਹ ਲੈ ਗਏ। ਸਾਨੂੰ ਨਹੀਂ ਕੁਛ ਨਹੀਂ ਕਿਹਾ, ਉਹਨਾਂ ਬੰਦਿਆਂ ਨੂੰ ਨਹੀਂ ਕੁਛ ਕਿਹਾ। ਫਿਰ ਗਾ ਅਸੀਂ ਕੰਪ ਆ ਗਿਆ, ਫੱਟੂ ਦਿੰਦਾ ਰਗੜੇ, ਫੱਟੂ ਦਿੰਦੇ ਕੰਪ ਲੱਗ ਗਿਆ। ਉਹੀ ਜੋਗਣਿਆਂ ਦਾ ਇਲਾਕਾ ਸਾਰਾ। ਉਹ ਸਾਡੇ ਮਗਰ ਘੋੜੀਆਂ ਲਾ ਕੇ ਡੰਡੇ ਲਈ ਸਨ। ਤੁਸੀਂ ਇੱਥੇ ਕੀ ਕਰਨਾ ਹੈ? ਮੈਂ ਜਿਹੜਾ ਸ਼ਹਿਰ ਦਾ, ਤੁਸੀਂ ਸਾਡੇ ਨਾਲ ਹੀ ਹੈ। ਰਾਤ ਨੂੰ ਮੋਰਚੇ ਲੱਗ ਗਿਆ ਸੀ, ਖਾਣ ਗੋਲੀਆਂ ਸਵੇਰੇ ਯੂਨੀਅਨ ਦੇ ਜਾ ਕੇ ਸਾਡੇ ਆਲਾ। ਮੈਂ ਹੁਣ ਗੱਲ ਕਰੋ, ਮੈਂ ਐਵੇਂ ਘਰ ਕੋਈ ਨਹੀਂ ਛੱਡਦਾ ਜਿੰਨਾ ਜੇ ਜਾਨ ਦਾ ਖਤਰਾ। ਘਰ ਕੌਣ ਛੱਡਦਾ? ਨਹੀਂ ਛੱਡਦਾ, ਬਿਲਕੁਲ। ਫਿਰ ਉੱਥੇ ਰਿਹਾ 7 ਦਿਨ, ਕੋਈ ਵਾਲੀ ਵਾਸ ਨਹੀਂ, ਸਵਾਲ ਲਾ ਦੋ ਤਾਂ ਨੇੜੇ ਕੋਈ ਨਹੀਂ ਆਇਆ। ਕੰਮ ਸੀਗਾ 15-20 ਹਜ਼ਾਰ ਬੰਦੇ, 20,000 ਦਾਣੇ ਮੱਝਾਂ ਨੂੰ। ਜਿਹਨਾਂ ਇੱਕ ਦੋ ਪਸ਼ੂ ਕੋਲ ਦੇ ਪਿੰਡ ਸੀ ਨਾ, ਉਹ ਲੈ ਮੱਝਾਂ ਨੂੰ ਹੀ ਪਾਉਣ। ਉਹ 7 ਦਿਨਾਂ ਸਾਰੇ ਵਿਹਲੇ ਹੋ ਗਏ। ਫਿਰ ਗਦਾਨੇ ਆ ਕੇ ਕੰਪ ਲੱਗ ਗਿਆ। ਅੱਛਾ। ਗਦਾਨਾ ਹੈਗਾ ਝਲਮਾ ਤਹਿਸੀਲ ਜਿਹੜੀ, ਉਹਦੇ ਨੇੜੇ ਆ, ਬਿਆਸਾ ਤੋਂ 2 ਮੀਲ ਦੂਰ ਆ ਪਿੰਡ ਗਦਾਨਾ। ਵੱਡੀ ਪੱਕੀ ਦੇ ਉੱਤੇ ਲੈਣ ਵੀ ਦੇ ਦੀ ਹੈ, ਵੱਡੀ ਜਿਹੜੀ ਅੰਮ੍ਰਿਤਸਰ ਵੱਡੀ ਛੱਡਦੀ ਹੈ। ਉਹਦੇ 10 ਦਿਨ ਰਹਿ ਮੀਂਹ ਨੇ ਦੋਏ ਰਾਤ
ਤਿੰਨ ਫੌਜੀ ਆਏ ਬਲੋਚ, ਉਹ ਇੱਕ ਦੋਵਾਂ ਕੰਮ ਦੱਸਿਆ ਬੰਦਿਆਂ ਦੀ ਰਿਆਸਤ ਪੁਲਿਸ ਹੋਈ। ਉਹਨਾਂ ਨੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਮੁਸਲਮਾਨ ਵੀ ਹੈਗੇ। ਖਾਨ ਉਹਨਾਂ ਦੇ ਹੁਣ ਬੇਫਿਕਰ ਹੋ ਗਏ। ਇੱਕ ਉਹਨਾਂ ਕੋਲ ਟੈਂਕ ਸੀ, ਇੱਕ ਜੀਪ ਸੀ, ਤਿੰਨ ਬੰਦੇ ਕੰਪ ਭੁੱਖਾ ਮੰਨਦਾ ਪਿਆ। ਉਹਨਾਂ ਫੌਜੀਆਂ ਕਿਹਾ ਚਲੋ ਮਾਂ ਨੂੰ ਪਈ ਲੁੱਟ ਲਓ, ਅਸੀਂ ਇੱਕ ਦੋ ਗੋਲੇ ਸਿੱਧਣੇ ਨੜ ਜਾਣੇ। ਉਹ ਬੰਦਿਆਂ ਕਹਿੰਦੇ ਇੱਕ ਬੰਦਾ ਆਇਆ, ਉਹਨੇ ਕਿਹਾ ਵੀ ਆਹ ਗਦਾਣੇ ਨਾ 7 ਅੰਦਰ ਭਰੇ ਚੂੜਿਆਂ ਨੇ ਲੁੱਟ ਕੇ ਦਾਣੇ। ਉਹ ਪਿੰਡ ਵਾਲਿਆਂ ਕਿਹਾ ਵੀ ਫੌਜੀਆਂ ਨੇ ਚਲੋ ਚੂੜਿਆਂ ਦੇ ਦੋ ਨਫੀਆਂ ਚੂੜੇ ਨੱਸ ਗਿਆ ਦਾਣੇ। ਫਿਰ ਲੈ ਉਹਨੇ ਪਾ ਕੇ ਜਿਹਨੂੰ ਘੁੰਮਣ ਲਿਆ, ਕੋਈ ਵਿਜ਼ਰ ਲਿਆ। ਮੈਂ ਤੇ ਇੱਕ ਮੇਰੀ ਫੁੱਫੀ ਦਾ ਪੁੱਤ ਚੱਕੀ ਸੀ ਦਾਣੇ ਪੀਣ ਵਾਲੀ। ਅਸੀਂ ਉਹ ਇੱਕ ਪੁੱਤ ਹੁਣ ਜੱਗ ਲਿਆ, ਇੱਕ ਮੈਂ ਜੱਗ, ਅਸੀਂ ਉਹ ਲੈ ਆਉਂਦੇ। ਉਹ ਸਾਡਾ ਨਾਨਾ ਸੀ। ਹੁਣ ਦਾਦੀ ਨਾਲ ਰਾਹ ਕੇ ਚੱਕੀ ਚਲਾਤੀ, ਚਾਦਰ ਉਛਾ ਕੇ ਰੱਖ ਕੇ ਆਟਾ ਪੀ ਲਿਆ। ਉਹ ਰਾਤ ਦਿਨ ਯਕੀਨ ਬੰਦ ਹੋ ਇੱਕ ਜਾਵੇ ਦੂਆ ਆ ਜਾਵੇ ਪੀ ਜਾਓ। ਹੋਰ ਤਾਂ ਪਿੰਡ ਦੇ ਜਾ ਨਹੀਂ ਸਕਦੇ। ਸਹੀ ਬਾਤ। ਉਹ ਯਕੀਨ ਬੜਾ ਕੰਮ ਦਿੰਦਾ। ਉਹ ਫਿਰ ਉੱਥੋਂ ਕੰਮ ਚੱਕਿਆ ਤੇ ਸੋਨਾ ਸੂਰਾ ਨਸੀ ਜਿੱਥੇ ਆ ਕੇ ਲੱਗਦੀਆਂ ਸੀ ਚੀਲੀਆਂ ਅਸੀਲਾਂ ਤਿਆਰਾਂ ਦੀਆਂ ਬਿਆਸਾਂ ਦੇ ਕੰਢੇ ਕੱਚੀ ਲੱਕੜ। ਉੱਥੇ ਆ ਗਿਆ। ਉੱਥੇ ਪਾਣੀ ਐਡੀ ਦੂਰ, ਹਾਲਾਂਕਿ ਦਰਿਆ ਦਾ ਕੰਢ ਲੱਗਿਆ ਨਾ ਪਨਖੂਜ ਤੇ ਪਿਆ ਬੜੀ ਲੱਗੀ ਕੰਪ। ਉਹ ਫਿਰ ਫੌਜੀਆਂ ਇੰਜਣ ਰੱਖਿਆ, ਐਡੀ ਟੂਬ ਵਿੱਚ ਬਣਾਈ ਖੂਬ, ਫਿਰ ਪਾਣੀ ਜਲ ਪਾਈ ਉਹਨੂੰ ਪੀ ਜਾਓ। ਰਾਤ ਸਿੱਖਾਂ ਦੀ ਗੱਡੀ ਜਦੋਂ ਗਈ ਪਾਕਿਸਤਾਨ, ਉਹਦੇ ਡੋਗਰਾ ਮਿਲਦੀ ਸੀ, ਉਹਨਾਂ ਕੈਂਪਾਂ ਨੂੰ ਫੈਲ ਕੇ। ਅੱਛਾ। ਇਹਨਾਂ ਚੁੱਕ ਦਿੱਤਾ ਫਿਰ ਕੰਮ ਤਿੰਨਾਂ ਨੇ। ਉਹ ਇਹਨਾਂ ਦਾ ਅੱਲਾ ਵੇਂਦੀ ਹੋਇਆ ਗੱਡੀ ਲਹੂ ਕਿਰਾਏ ਵਗਾ ਤੋਂ ਅਜ਼ਾਨ ਹੁੰਦੀ ਨਾ ਸਾਨੂੰ ਉਦੋਂ ਚਲੋ ਬਈ ਅਸੀਂ ਲਾਸ਼ਾਂ ਦੇ ਉੱਤੋਂ ਦੀ ਆ। ਓਏ ਹੋਏ ਹੋਏ। ਉਹ ਤਾਂ ਹੁਣ ਜਦੋਂ ਯਾਦ ਆਉਂਦਾ ਲੂਈ ਕੰਢੇ ਖੜੇ ਹੋ ਜਾਂਦੇ ਹੋਣੇ ਆ। ਆ ਜਦੋਂ ਆਪਾਂ ਨੂੰ ਵੇਲਾ ਉਹ ਯਾਦ ਆਉਂਦਾ ਹੋਣਾ, ਲੂਈ ਕੰਢੇ ਖੜੇ ਹੋ ਜਾਂਦੇ ਹੋਣੇ ਆ। ਲੂਈ ਕੰਢੇ ਇੱਕ ਦਿਨ ਕੀ ਸੁਣਾਈ। ਅਸੀਂ 7 ਦਿਨ ਭੁੱਖੇ ਰਹੇ, ਕੋਈ ਸ਼ਾਇਦ ਨਹੀਂ ਲੱਭੀ। ਬਾਰਿਸ਼ਾਂ ਪੈਂਦੀਆਂ ਨਾ ਕੋਈ। ਉਹ ਫੌਜੀ ਵਿਚਾਰੇ ਗੱਡੀ ਰੋਟੀ ਲਿਆਉਣ, ਉਹਦੀ ਇੱਕਦਮ ਕੀ ਬਣ। ਅਸੀਂ ਤਾਂ ਪੂਰਾ ਟੱਬਰ ਜਿਹੜਾ ਨੂੰ ਅੰਮ੍ਰਿਤਸਰੋਂ 3 ਮੀਲ ਪਿੱਛੇ ਅਸੀਂ ਬੈਠੇ। ਉਹ ਖੂਹ ਦੇ ਨਾ ਐਸੇ ਜੁਗੀ ਐਸੇ ਉਹ ਲੈਣੀ ਜੋੜੀ ਤੋੜ ਕੇ ਦੇਵਕਾ ਪਾੜ ਕੇ ਉਹ ਚੱਲਣਾ। ਸਾਗ ਲੂਣ ਸੀਗਾ ਸਾਡੇ, ਲੂਣ ਪਾ ਕੇ ਸਾਰਿਆਂ ਰੱਜ ਕੇ ਪਿਆਲੇ ਭਰ ਖਾਧੀ। ਮਜ਼ੇ ਆ ਗਏ, ਮਜ਼ੇ ਆ ਗਏ। ਭੁੱਖ ਨਾ ਮਜ਼ੇ। ਉਦੋਂ ਫਿਰ ਕੰਮ ਤੋੜਿਆ, ਵਾਢਿਆ ਨੂੰ ਪੜਾਉਣ 40 ਨੀਂਦ ਵਾਟਾ ਉੱਥੋਂ 3 ਨੀਂਦ ਅੰਮ੍ਰਿਤਸਰੋਂ ਪਿਛਾਂ ਬੈਠੇ। ਸ਼ਾਮ ਦੀ ਚਾੜੀ ਜਦੋਂ ਆਏ ਨਾ, ਉਹ ਰੇਗਿਸਤਾਨ ਜਿਹਾ ਥੋੜ੍ਹਾ ਜਿਹਾ ਇਲਾਕਾ। ਅਸੀਂ ਜਿਹਾ ਹਲਵਾਨੇ ਆ ਤੇ ਸਿਰੇ ਟਿੰਡੋਆਂ ਦਾ ਮੁਰੱਬਾ ਖਲਾਇਆ। ਉਹਨੇ ਕੋਈ ਨਹੀਂ ਸੀ। 20 ਸਿਰ ਮੈਂ ਤੋੜੇ, 20 ਸਿਰ ਮੇਰੇ ਭੂਆ ਦੇ ਭੋਜਨ। ਅੱਛਾ। ਲਿਆ ਕੇ ਇਹਨਾਂ ਨੂੰ ਦੇ ਦਿਆ, ਖਾ ਗਿਆ। ਕੁਝ ਭੁੱਖ ਹੀ ਸੀ, ਖਾ ਗਿਆ ਦਵਾ ਦਾ ਦੁਆਣੇ ਸਮਝ ਕੇ ਖਾ ਗਏ। ਭੁੱਖ ਨਾ। ਫਿਰ ਬਾਰਡਰ ਆ ਗਿਆ ਉਹਨਾਂ ਦਾ ਚੌਂਕੀ, ਉਹ ਰੋਟੀ ਦਿੰਦੇ ਸੀ, ਲੇਕਿਨ ਸਾਡੇ ਫੌਜੀ ਨਹੀਂ ਸੀ ਲੈਂਦੇ, ਉਹਨਾਂ ਨੂੰ ਰੋਟੀ ਨਹੀਂ। ਉਹ ਕਸਮਾਂ ਖਾਣ ਨੂੰ ਅਸੀਂ ਜ਼ਹਿਰ ਨਹੀਂ ਪਾਏ। ਉਹ ਕਹਿੰਦੇ ਅਸੀਂ ਖਾ ਕੇ ਲੈਂਦੇ ਹਾਂ, ਫੇਰ ਖਾ ਲਓ। ਇਹਨਾਂ ਕਿਹਾ ਨਹੀਂ, ਅਸੀਂ ਤੁਹਾਡੇ ਦੇ ਬਾਹਰ ਹੀ ਕਿਸੇ ਨੂੰ। ਇਹਦੇ ਫਿਰ ਅਸੀਂ 8 ਵਜੇ ਬਾਅਦ ਆ ਗਏ ਫਿਰ ਕੰਪ 'ਚ।
ਇਹ ਬੋਕ ਆਟਲੇ ਦਾ ਹਾਰ ਬੰਦੀ ਨੇ ਬੋਕ ਪਰ ਆਟਲਾ ਲਿਆਂਦਾ। ਮੇਰਾ ਵੱਡਾ ਭਰਾ ਜਿਹੜਾ ਨਾ ਉਹ ਮੇਰੀਆਂ ਸੀਗੀਆਂ ਬਾਗੇ ਦੇ ਸਿੱਖਾਂ ਦਾ ਪਿੰਡ ਬਾਗਾ, ਉਸ ਮੇਰੀਆਂ ਲਿਆ ਲੋਕ ਸਿਰ ਤੋੜ ਕੇ ਕੌਲੇ ਪਾ ਕੇ ਕੁੱਤੀਆਂ ਕੁਹਾੜੀ ਦੇ ਦਰਸੇ ਨਾਲ ਮੈਨੂੰ ਰੋਟੀਆਂ ਪਕਾ ਲਈਆਂ, ਖਾ ਲਈਆਂ। ਸਵੇਰੇ ਜੋੜੀ ਸਾਹਿਬ ਇੰਨਾ ਬੰਦਾ ਮਰਿਆ ਪਿਆ। ਅੱਛਾ, ਜੇ 10 ਪੈਰ 5 ਹੈ ਨਹੀਂ। ਉਹ ਕੀ ਵਜ੍ਹਾ ਬਣੀ? ਉਹ ਫਾਇਦਾ ਹੋ ਗਿਆ, ਫੂਡ ਪਾਇਜ਼ਨ ਹੋ ਗਈ। ਠੀਕ। ਨਾਲ ਦੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਮੇਰੇ ਨਾਲ ਮਰ ਗਿਆ। ਨਾ ਆਏ ਨਾ ਸੁੱਤੇ ਨੂੰ ਸਵੇਰੇ ਫੌਜ ਤੇ ਆ ਗਈ। ਉਹ ਲਿਆ ਬਜੋਰ ਨੂੰ ਉਹਨਾਂ ਨੀਲ ਪਾੜ ਲੰਮਾ ਮਾਰੀ ਖੰਦਕ। ਫੌਜੀ ਵਿਚਾਰਾ ਜਾਗ ਜਾ ਜਿੱਦਾਂ ਰਿਬੜੇ ਰਿਬੜੇ ਉਹ ਸੱਚੀ ਨਹੀਂ ਆ ਮਿੱਟੀ ਪਾਤੀ। ਉਹ ਸਰ 5000 ਬੰਦਾ ਜਿਹੜਾ ਸੀ ਨਾ ਰਾਤ ਮਰ ਗਿਆ। 5000 ਬੰਦਾ ਮਰ ਗਿਆ। ਮਰ ਗਿਆ। ਓਏ ਹੋਏ ਹੋਏ। ਸਵੇਰੇ 10 ਵਜੇ ਆ ਗਿਆ। ਉਹ ਸਾਨੂੰ ਲਾਲ ਪਾਣੀ ਵੀ ਪਿਲਾਉ, ਟੀਕੇ ਵੀ ਦਊ, ਕਾਬੂ ਨਾ ਪਾ ਲਿਆ। ਫਿਰ ਜੇ ਮਰਨਾ ਤਾਂ ਮਰਨਾ, ਫਿਰ ਉਹ ਦੁਆ ਕੰਮ ਹਟ ਗਈ। ਫਿਰ ਸਾਨੂੰ ਦੁੱਧ ਚੌਲ ਪਿੰਡਾਂ ਦੇ ਲੋਕ ਗੱਡੇ ਗਏ ਹੁੰਦੇ, ਦੁੱਧ ਲਿਆਓ, ਕੋਈ ਚੌਲ ਲੈ ਜਾਂਦਾ, ਕੋਈ ਗੋਲ। ਫਿਰ ਖਿਆਲ ਪਾਕਿਸਤਾਨ ਆ ਗਿਆ, ਡਾਕਟਰ ਫਿਰਿਆ ਨਾ ਉਹਦੇ 2 ਦਿਨ ਦਾ ਨਾ ਸੀ ਰਹਿ। ਸਾਡੇ ਪਿੰਡ ਦੇ ਮੋਚੀ ਸੀ ਰਹਿੰਦੇ ਫਕੀਰ ਵਾਲੇ ਪਹਿਲੇ ਦੇ ਆਏ। ਉਹ ਸਾਡਾ ਹੋਰ ਉੱਥੇ ਕੋਈ ਵਾਕਫ ਨਹੀਂ ਸੀ। ਉਹ ਮੇਰਾ ਪਿਓ ਨਾ ਉੱਥੇ ਚੱਲੀ ਗਏ। ਸਾਈਵਾਲ ਅਸੀਂ ਉਤਰੇ ਦਿਨ ਖੜੇ ਗੱਡੀ ਨੂੰ, ਕਿਰਾਇਆ ਕਰੂਆ ਨਹੀਂ ਸੀ ਲੈਂਦੇ, ਉੱਦਾਂ ਲੈਂਦੇ ਸੀ। ਅਸੀਂ ਮਾਲ ਮੰਡੀ ਜਾ ਗਏ। ਇਹ ਕੰਪ ਸੀ। ਇਹ 2 ਦਿਨ ਦਾ ਅਸੀਂ ਜੀ ਦੁੱਧ ਪੀਣ ਨੂੰ ਸਾਨੂੰ ਲੱਭੇ ਲੱਸੀ ਵੀ। 99 ਅਸੀਂ ਸ਼ਾਮ ਦੇ ਆਪਣੇ ਮਸੀਂ 99 ਮੀਲ ਆ ਮਾਰੇ ਭੁੱਖਾਂ ਦੇ। ਉਹ ਖੈਰ ਮਾਈ ਇੱਕ ਬੜੀ ਕਰਮ ਵਾਲੀ, ਉਹਨੇ ਕਿਹਾ ਹੁਣ ਸਾਨੂੰ ਪਰਾਲੀ ਵਿਛਾ ਕੇ ਬਹਿ ਜਾ। ਰੋਟੀਆਂ ਲੈ ਖਿਲਾਈਆਂ ਸਾਨੂੰ, ਲੱਸੀ ਪਿਲਾਏ। ਮੇਰਾ ਪਿਓ ਚਾਹ ਬਹੁਤ ਪੀਂਦਾ ਸੀ। ਉਹ ਚਾਹ ਵੀ ਦੇ ਕੇ ਪੜ ਕੇ ਕਰਕੇ ਲਿਆ ਕਰ। ਰਾਤ ਅਸੀਂ ਰਹੇ ਉੱਥੇ, ਸਵੇਰੇ ਫਿਰ ਸੋਖ ਤੇ ਉਹ ਕਹਿੰਦੀ ਜਾਓ ਨਾ ਇੱਥੇ ਲੈ ਲਓ। ਅਸੀਂ ਕਿਹਾ ਅਸੀਂ ਰਿਆਸ ਬੋਲ ਪਹੁੰਚ ਜਾਣਾ, ਤੁਰ ਕੇ ਜਾਣਾ। ਅੱਛਾ, ਮੈਂ ਪਿੰਡਾਂ ਵਿੱਚ ਰੋਟੀ ਪਾਣੀ ਲੱਭਦਾ ਜਾਊ। ਮੈਂ ਹੋ ਗਿਆ ਬਿਮਾਰ। ਪਾਪ ਇੰਨਾ ਚੜਿਆ। ਇਸ ਪਿੰਡ 'ਚ ਅਸੀਂ ਆਏ, ਸ਼ਫੀ ਨੰਬਰਦਾਰ ਦੇ ਸਾਹਮਣਾ ਇਹਨਾਂ ਦੇ ਰਿਸ਼ਤੇਦਾਰ ਦਾ ਨੰਬਰ। ਉਹ ਬੁੜੀਆਂ ਦਵਾ ਲੱਸੀ ਲੈ ਆਈਆਂ। ਮੈਂ ਨਹੀਂ ਖਾਦਾ। ਮੈਂ ਉਹ ਝੁੱਲਾ ਜਿਹਾ ਸੀਗਾ, ਉਹਦੇ ਤੇ ਲੰਮਾ ਪੈ ਗਿਆ। ਮੈਨੂੰ ਨਹੀਂ ਫਿਰ ਪਤਾ। ਉਹ ਮੇਰੀ ਵਜ੍ਹਾ ਨਾਲ ਫਿਰ ਇੱਥੇ ਹੀ ਰਹਿ ਪਏ। ਰਹਿ ਗਿਆ। ਉਹ ਫਿਰ ਨਾ ਝਗੜਾ ਹੋਇਆ। 2 ਮਹੀਨੇ ਮੈਨੂੰ ਨਹੀਂ ਪਤਾ, 2 ਮਹੀਨੇ ਮੈਂ ਹੈਗਾ ਕਿ ਇੰਨਾ ਤੇ ਉਦੋਂ ਰਾਜ ਕੋਈ ਨਹੀਂ ਸੀ। ਰਾਜ ਆਹ ਸੀ ਕਾਨੂੰਨ ਕਾਨੂੰਨ ਦੇਸੀ ਇਲਾਜ ਜਿਹੜੇ ਹੁੰਦੇ। ਆਹੋ। ਅੱਛਾ ਬਾਬਾ, ਇਹ 90 ਸਿੱਖ ਸਾਰੇ ਨੂੰ ਸ਼ਾਮਦਾਰ ਕਹਿੰਦੇ ਆ? ਸ਼ਾਨਦਾਰ ਦਰਬਾਰ ਦਾ ਉਹਦੀ ਵਜ੍ਹਾ ਤੋਂ ਕਹਿੰਦੇ ਆਹੋ। ਦਰਬਾਰ ਦੇ ਨਾਂ ਤੇ ਵੀ ਬੋਲਦਾ, ਵੈਸੇ ਸਿੱਖਸਾਰ ਹੈ। ਇੱਥੇ ਹੁਣ ਕਿਹੜੀ ਕਿਹੜੀ ਬਰਾਦਰੀਆਂ ਦੇ ਲੋਕ ਬੈਠੇ ਆ? ਇਹ ਹੈਗੇ ਆ ਰਾਜਪੂਤ ਜਾਵੇ, ਮਾਲਕ ਰਾਈ ਆ। ਰਾਈ ਆ। ਪਿੰਡ ਦੇ ਮਾਲਕ ਉਹਦਾ ਪਿੰਡ ਦੇ ਵਿੱਚ ਵੜਦੇ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਪਿੰਡ ਰਾਈਆਂ ਦਾ, ਜਿੰਨਾ ਸਾਫ ਸੁਥਰਾ ਸੀਗਾ ਨਾ ਜੀ, ਉਹ ਪਿੰਡ ਤੋਂ ਅੰਦਾਜ਼ਾ ਹੋ ਜਾਂਦਾ ਵੀ ਇੱਥੇ ਰਾਈ ਬੈਠੇ ਆ। ਅੱਛਾ, ਫਿਰ ਘੁਮਿਆਰ ਬਹੁਤ ਆ ਇੱਥੇ। ਅੱਛਾ, ਕਾਰੋਬਾਰੀ ਲੋਕ ਆ। ਕੁਮਾਰਾ ਕੋਠੀਆਂ ਬਣਾਈਆਂ। ਐਸੇ ਮੈਂ ਤੈਨੂੰ ਹੁਣ ਗੱਲ ਸੁਣਾਵਾਂ। ਹਾਪਾ ऐसे 30 रुपये कीमत थी सरकारी। वो हाथ पर ले लिया गनी में, लाई में।
ਉਹ ਵੇਚਣ ਦਾ ਪਿਆ। ਉਹਨੂੰ 700 ਰੁਪਈਆ ਘੁਮਿਆਰ ਨੇ ਲਾਤਾ। ਅੱਛਾ 11 ਮਰਲਿਆਂ ਦਾ ਹਾਤਾ। ਉਹਨੂੰ ਦੇ ਦਿੱਤਾ। ਉਹਨੂੰ ਰਾਈਆਂ ਦਾ ਰਾਤ ਨੂੰ ਕੱਟ ਹੋ ਗਿਆ। ਉਹਨਾਂ ਕਿਹਾ ਵੀ ਹਾਤਾ ਮੜਾਓ। ਇਹ ਫਿਰ ਘੁਮਿਆਰ ਕਮੀ ਮਲਕੀਤ ਕਰਕੇ ਤੁਸੀਂ ਮਰਨਾ। ਅੱਗੇ ਸੇ ਇੱਕ ਨਾਈ ਮਲਕੀਤੀ ਸੀ, ਇੱਕ ਮਰਾਸੀ। ਅੱਛਾ ਉਹ ਮਲਕੀਤੇ ਸੀਗੇ। ਉਹ ਮਲਕੀਤੀ ਹਾਤਾ ਸੀ। ਉਹ ਕਹਿੰਦੇ ਵੀ ਉਹ ਬੁੜੀਆਂ ਨਹੀਂ ਛੱਡਦੇ ਲੋਕਾਂ ਨੂੰ। ਇਹ ਤੁਸੀਂ ਉਹ ਰਾਏ ਨੇ ਹਾਤਾ ਜਿਹੜਾ ਸੀ ਨਾ, ਉਹ ਸ਼ਫੀ ਨੰਬਰਦਾਰ ਨੇ 700 ਦਾ ਲਿਆ। ਉਹ ਕਿਹਾ ਮੈਂ ਤਾਂ ਵੇਚਣਾ, ਮੇਰੇ ਲੋਕ ਜਿਹੜਾ ਮਰਜ਼ੀ ਲੈ ਲਵੇ। ਉਹ ਸ਼ਫੀ ਨੰਬਰਦਾਰ ਨੇ ਲਿਆ। ਸਾਨ ਦਾ ਚਾਚਾ ਹੀ ਲੱਗਦਾ। ਅੱਛਾ ਉਹਦੇ ਕੋਲ ਫਿਰ ਵਾਪਸ ਕਰਵਾ ਕੇ ਲੈ ਲਿਆ। ਆਹੋ ਉਦੋਂ ਮੈਨੂੰ ਫਿਰ ਨਹੀਂ। ਅੱਛਾ ਇੱਥੇ ਕਿਹੜੀ ਕਿਹੜੀ ਬਰਾਦਰੀ ਤਾਂ ਤੁਸੀਂ ਦੱਸ ਦਿੱਤੀ ਵੀ ਜ਼ਿਲ੍ਹਿਆਂ ਕਿਹੜਿਆਂ ਚੋਂ ਲੋਕ ਬੈਠੇ, ਜਿੱਦਾਂ ਹੁਸ਼ਿਆਰਪੁਰੀ ਜਲੰਧਰ। ਇਹਦੇ ਜ਼ਿਲ੍ਹਾ ਜਲੰਧਰ, ਹਾਂ ਹੁਸ਼ਿਆਰਪੁਰ, 2 ਜ਼ਿਲ੍ਹੇ ਬੈਠੇ ਆ। ਮੈਂ ਹੋਰ ਨਹੀਂ। ਅੱਛਾ ਦੁਆਬੇ ਹੀ ਹੈ ਸਾਰੇ। ਠੀਕ ਹੈ। ਬਾਕੀ ਰਾਵੀ ਨਾ ਸਾਲਾ ਮੁਸਲਿਮ। ਤੁਹਾਨੂੰ ਚੇਤਾ ਨਹੀਂ ਆਉਂਦਾ ਪਿਛਲਾ ਪਿੰਡ ਆਪਣਾ? ਇੰਨਾ ਚੇਤਾ ਸਾਨੂੰ ਜੋਗੀ ਸਾਹਿਬ ਆਉਂਦਾ। ਹਾਂ ਮੈਂ ਅਸੀਂ ਆਨੇ ਉੜਦੇ ਵੀ ਆਪਣੇ ਪਿੰਡ ਚਲੇ ਗਈ। ਉਹ ਇਲਾਕਾ ਸਾਡਾ ਸਾਡੇ ਬਿਆਸਾ ਦਰਿਆ ਕੋਲ ਦੀ ਹੈ। ਇੱਕ ਵਹੀਂ ਜਾਂਦੀ, ਇੱਕ ਕਾਲੀ ਵਹੀਂ, 2 ਵਹੀਆਂ ਇੱਕ ਦਰਿਆ। ਮੱਛੀ ਭਾਵੇਂ 100 ਮਣ ਫੜ ਲਓ ਖੂਹਾਂ 'ਚੋਂ। ਉਹ ਸੌਣ ਪਾੜ ਨੂੰ ਹਾਰ ਆਉਣਾ ਨਾ, ਖੂਹ ਪਾੜ ਜਾਣ, ਉਹ ਖੂਹਾਂ 'ਚ ਪਾੜ ਜਾਣ। ਛੱਪੜਾਂ 'ਚ ਮੱਛੀ ਪਸ਼ੂ ਪਾਣੀ ਪੀਣੋਂ ਹਟ। ਇੰਨੀ ਜ਼ਿਆਦਾ ਹੋ ਇਹ ਨਹੀਂ ਮੱਛੀ। ਫਿਰ ਹਰਨ, ਨੀਲ ਗਾਇ, ਇਹਨਾਂ ਦਾ ਮੋਰ, ਬੱਲੇ ਬੱਲੇ। ਲੋੜੀਆਂ ਪੂਛਾਂ ਰੰਗੀਆਂ ਪਈਆਂ ਆਵਾਜ਼ਾਂ ਆਉਂਦੀ। ਉਹ ਸਰਦਾਰ ਮਹਿੰਦਰ ਸਿੰਘ ਸੀਗਾ, ਉਹ ਨਹੀਂ ਸੀ ਮਾਰਨ ਦਿੰਦਾ। ਉਹ ਅੱਜ ਵੀ ਨਹੀਂ ਮਾਰਨ ਦਿੰਦੇ ਹੈਗੇ। ਉੱਥੇ ਨਹੀਂ ਮਾਰ ਸਕਦੇ। ਫੜੋ, ਦੇਖੋ, ਪਿੰਜਰੇ ਵੀ ਨਹੀਂ ਪਾਉਣ ਦਿੰਦਾ। ਕੈਦ ਨਾ ਕਰੇ। ਉਹ ਇਲਾਕਾ ਜੋੜੀ ਸਾਹਿਬ ਸਾਨੂੰ ਭੁੱਲ ਨਹੀਂ ਸਕਦਾ। ਠੀਕ ਆ। ਹੁਣ ਜਿਹੜਾ ਇੱਥੇ 14 ਅਗਸਤ ਨੂੰ ਮਨਾਉਂਦੇ ਆ ਵੀ ਆਜ਼ਾਦੀ ਮਿਲ ਗਈ ਆ, ਤੁਸੀਂ ਇਹਨੂੰ ਕਿਹੜੇ ਰੰਗ ਨਾਲ ਲੈਂਦੇ ਆ? ਕੀ ਆ 14 ਅਗਸਤ ਨੂੰ ਮੋਟਰਸਾਈਕਲਾਂ 'ਚ ਬਾਂਸਰੀਆਂ ਕੱਢ ਕੇ, ਸਲੈਂਸਰ ਕੱਢ ਕੇ ਭਜਾਉਂਦੇ ਆ। ਅਸੀਂ ਤਾਂ ਸਾਡੇ ਨੂੰ 14 ਅਗਸਤ ਦੇ ਇਹਨੇ ਕਾਤਲੇ ਯਾਦ ਸਾਡੇ ਬਟਾਂਗੇ ਹੋਏ। ਹਾਂ ਨਾ ਹੁਣ ਬੱਚੇ ਇਹਨਾਂ ਨੂੰ ਤਾਂ ਪਤਾ ਨਹੀਂ, ਲੇਕਿਨ ਜਿਹੜੇ ਉੱਥੇ ਦੇ ਜੰਮੇ ਹੋਏ ਆ ਨਾ ਸੋਚਦਾ ਉਹ ਦਿਨ ਦਾ ਉਹਨੇ ਦਿਨ ਹੀ ਨਾ ਆਉਂਦੇ। ਹਾਲਾਂਕਿ ਦਿਨ ਅੱਛਾ ਸਾਡੇ ਲਈ ਮਾੜਾ ਨਹੀਂ। ਕਹਦੇ ਆਦਮ ਨੇ ਅੱਲਾ ਜੰਨਤ ਨਸੀਬ ਕਰੇ ਸਾਨੂੰ, ਸਾਨੂੰ ਨਮਾਜ਼ ਦੀ ਦਾਦੀ, ਸਾਨੂੰ ਆਪਣੇ ਮਾਇਰ ਦੇ ਜੋ ਮਰਜ਼ੀ ਕਰੇ। ਲੇਕਿਨ ਸਾਡੇ ਲਈ ਉਹ ਦਿਨ ਜਿਹੜਾ ਨਾ ਬਹੁਤ ਸਾਨੂੰ ਤਕਲੀਫ ਵਾਲਾ। ਕਿਉਂਕਿ ਤੁਸੀਂ ਉਹਨਾਂ ਦਿਨਾਂ ਵਿੱਚ ਆਪਣੇ ਅਜ਼ੀਜ਼ੋ ਅਕਾਰਬ ਰਿਸ਼ਤੇਦਾਰ ਜਿਹੜੇ ਆਪਣੇ ਨਾਲੋਂ ਵਿਛੜਦੇ ਦੇਖੇ ਆ, ਦੁਨੀਆ ਤੋਂ ਚਲੇ ਗਏ ਆ। ਇਸ ਕਰਕੇ ਤੁਹਾਨੂੰ ਫਿਰ ਚੇਤਾ ਆ ਜਾਂਦਾ, ਉਹਨਾਂ ਦੇ ਦੁੱਖ ਤਾਜ਼ਾ ਹੋ ਜਾਂਦੇ ਆ ਸਾਰਿਆਂ ਦਾ। 14 ਅਗਸਤ ਨੂੰ ਸਾਰੇ ਜੀ ਸਾਹਮਣੇ ਫਿਰਦੇ ਆ। ਇਹ ਸੀਗੇ ਜੀ ਸਾਡੇ ਨਾਲ ਬਜ਼ੁਰਗ ਗੁਲਾਮ ਨਬੀ ਸਾਹਿਬ, ਜਿਨ੍ਹਾਂ ਨੇ 1947 ਦੀ ਵੰਡ ਆਪਣੇ ਪਿੰਡੇ ਤੇ ਹਟਾਈ ਆ। ਚੱਕ ਨੰਬਰ 90 6R ਸ਼ਾਮਦਾਰ ਦੇ ਵਿੱਚ, ਸਾਹੀਵਾਲ ਦੇ ਏਰੀਏ 'ਚ ਪਿੰਡ ਆ ਜੀ। ਸਾਰੀ ਗੱਲਬਾਤ ਤੁਸੀਂ ਸੁਣੀ ਆ, ਜੋ ਤਕਲੀਫਾਂ, ਜੋ ਤੰਗੀਆਂ, ਜੋ ਮੁਸੀਬਤਾਂ ਔਰ ਜੋ ਉਸ ਵਕਤ ਪਿਆਰ ਸੀ, ਉਹ ਸਾਰਾ ਤੁਹਾਡੇ ਨਾਲ ਸਾਂਝਾ ਕੀਤਾ। ਉਹ ਵੇਲਾ ਜਿਹੜਾ ਸੀ ਕਿਸੇ ਤਰ੍ਹਾਂ ਵੀ ਮਾੜਾ ਨਹੀਂ ਕਿਸੇ ਨੇ ਵੀ ਅੱਜ ਤੱਕ ਕਿਹਾ। ਕੁਛ ਦਿਨ ਵਿੱਚ ਮਾੜੇ ਆਏ ਸੀ ਜਿਹਦੇ ਵਿੱਚ ਇਨਸਾਨ ਹੈਵਾਨ ਬਣ ਗਏ ਸੀਗੇ, ਔਰ ਉਹਦੇ ਵਿੱਚ ਆ ਕੇ ਐਡੇ ਨੁਕਸਾਨ ਹੋ ਗਏ ਜਿਹੜੇ ਕਦੇ ਸੋਚੇ ਵੀ ਨਹੀਂ ਜਾ ਸਕਦੇ ਸੀ। ਅਤੇ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਇਹੋ ਜਿਹੇ ਜਿਹੜੇ ਵਾਕਿਆਤ ਉਹਨਾਂ ਤੋਂ ਸਬਕ ਲਓ, ਔਰ ਸਬਕ ਲੈਣ ਤੋਂ ਬਾਅਦ ਦੁਬਾਰਾ ਇਹੋ ਜਿਹਾ ਕੋਈ ਭਾਣਾ ਨਾ ਵਰਤੇ। ਇਹਦੀਆਂ ਜਿਹੜੀਆਂ ਇਹਤਿਆਤੀ ਤਦਾਬੀਰ ਹੋਣੀਆਂ ਚਾਹੀਦੀਆਂ, ਜ਼ਿਹਨ 'ਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਕਿ ਕੋਈ ਐਸੇ ਕੰਮ ਮਜ਼ਹਬ ਦੀ ਆੜ ਦੇ ਵਿੱਚ ਲਾ ਲਓ, ਸਿਆਸਤ ਦੀ ਆੜ ਦੇ ਵਿੱਚ ਲੈ ਲਓ, ਵੀ ਅਸੀਂ ਉਹਦਾ ਸ਼ਿਕਾਰ ਨਹੀਂ ਹੋਣਾ। ਜਿੱਦਾਂ ਅੱਜ ਕੱਲ੍ਹ ਦੌਰ ਚੱਲਣ ਡਿਆ ਆ, ਪੁੱਠੀਆਂ ਸਿੱਧੀਆਂ ਸਲਾਹਾਂ ਲੋਕ ਦਿੰਦੇ ਆ। ਲੇਕਿਨ ਆਹ ਨਸਲ ਬੈਠੀ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਉਹ ਆਪਣੇ ਪਿੰਡਿਆਂ 'ਤੇ ਹੰਢਾਈ ਆ ਸਾਰੀ ਚੀਜ਼। ਇਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਕੰਮ ਚੰਗਾ ਸੀ ਜਾਂ ਮਾੜਾ ਸੀ, ਅੱਜ ਵੀ ਯਾਦ ਕਰਕੇ ਰੋਂਦੇ ਆ। ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਔਰ ਪਿਆਰ ਮੁਹੱਬਤ ਇਹਦਾ ਜਿਹੜਾ ਪ੍ਰਚਾਰ ਕਰਨਾ ਚਾਹੀਦਾ। ਨਫ਼ਰਤ ਦੀ ਜਿਹੜੀ ਵੰਡ ਆ ਨਾ, ਇਹਨੂੰ
ਕਿਸੇ ਤਰ੍ਹਾਂ ਵੀ ਇਹ ਸਾਡੇ ਲੋਕਾਂ ਲਈ ਕਾਬਲੇ ਕਬੂਲ ਨਹੀਂ ਹੈਗੀ। ਇਸ ਕਰਕੇ ਨਾ ਕੋਸ਼ਿਸ਼ ਕਰੋ ਕਿ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ। ਇਹੋ ਜਿਹੀ ਵੀਡੀਓ ਅਸੀਂ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ। ਰੱਬ ਰਾਖਾ।